ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਚਾਨਣਾ ਪਾਈਦਾ, ਉੱਥੇ ਹੀ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਖਬਰਾਂ ਦਾ ਕਰਦੇ ਹਾਂ ਜੀ ਰੁੱਖ। ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਬਿਹਾਰ ਦੇ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਹੋ ਗਈ, SIR ਹੋ ਗਈ, ਫਾਈਨਲ ਲਿਸਟ ਜਾਰੀ ਕਰ ਦਿੱਤੀ ਗਈ ਹੈ। ਖਬਰ ਹੈ ਕਿ 69 ਲੱਖ ਨਾਮ ਹਟਾ ਦਿੱਤੇ ਗਏ ਨੇ ਵੋਟਰ ਸੂਚੀ ਦੇ ਵਿੱਚੋਂ, 21 ਲੱਖ ਨਵੇਂ ਜੋੜੇ ਗਏ ਨੇ ਤੇ ਕੁੱਲ ਵੋਟਰਾਂ ਦੀ ਗਿਣਤੀ ਜਰਾ ਤੁਸੀਂ ਦੱਸ ਦਿਓ। ਪਰ ਜਿਹੜੇ ਹਟਾਏ ਗਏ ਨੇ ਇਹਨਾਂ ਨੂੰ ਲੈ ਕੇ ਜਿਹੜੇ ਸ਼ੰਕੇ ਹਾਲੇ ਤੱਕ ਬਣੇ ਹੋਏ ਨੇ, ਉਹਨਾਂ ਦਾ ਕੋਈ ਨਿਵਾਰਣ, ਉਹਨਾਂ ਦਾ ਕੋਈ ਹੱਲ ਕੀਤਾ ਗਿਆ ਹੈ ਜਾਂ ਕੀਤਾ ਜਾਊਗਾ, ਜਾਂ ਅਦਾਲਤ ਉਸ ਦੇ ਵੱਲ ਕੋਈ ਧਿਆਨ ਦਊਗੀ? ਤੇ ਨਾਲ ਦੀ ਨਾਲ ਇਹ ਵੀ ਜ਼ਰੂਰ ਦੱਸਿਓ ਕਿ ਇਹ 69 ਲੱਖ ਲੋਕ ਹੁਣ ਆਪਣੇ ਆਪ ਨੂੰ, ਜਿਹੜਾ ਇੱਕ ਅਧਿਕਾਰ ਹੁੰਦਾ ਵੋਟ ਪਾਉਣ ਦਾ, ਬੇਸਿਕ ਹੱਕ ਹੁੰਦਾ ਕਿਸੇ ਸਿਟੀਜ਼ਨ ਦਾ, ਉਹ ਖੋਏ ਜਾਣ ਤੋਂ ਬਾਅਦ ਹੁਣ ਕੀ ਇਹਨਾਂ ਨੂੰ ਪੂਰਨ ਤੌਰ ਤੇ ਸਿਟੀਜ਼ਨ ਮੰਨਿਆ ਜਾ ਸਕਦਾ? ਇਹ ਸਿਟੀਜ਼ਨ ਹੈਗੇ ਭਾਰਤ ਦੇ, ਜਾਂ ਫਿਰ ਹੁਣ ਇਹਨਾਂ ਨੂੰ ਕੀ ਕਹਾਂਗੇ ਆਪਾਂ? ਬਿਲਕੁਲ ਸਹੀ ਕਿਹਾ ਗੁਰਪ੍ਰੀਤ ਕਿ ਜਿਹੜਾ ਇਹ ਡੇਟਾ ਅੱਜ ਫਾਈਨਲ ਹੋਇਆਗਾ SIR ਦਾ, ਤਕਰੀਬਨ 69 ਲੱਖ ਤੁਸੀਂ ਕਹਿ ਰਹੇ ਹੋ, ਮਤਲਬ 70 ਲੱਖ ਮੰਨ ਕੇ ਚਲੋ ਜਿਹੜੇ ਵੋਟਰ ਲਿਸਟ ਤੋਂ ਨਾ ਕਟੇ ਹੈਗੇ ਆ, ਤੇ ਬਾਕੀ ਜੋੜੇ ਵੀ ਗਏ ਹੈਗੇ ਆ 21 ਲੱਖ। ਤਕਰੀਬਨ 7 ਕਰੋੜ 42 ਲੱਖ ਨਵੇਂ ਮਤਲਬ ਟੋਟਲ ਵੋਟਰ ਬਿਹਾਰ ਦੇ ਵਿੱਚ ਹੋ ਚੁੱਕੇ ਹੈਗੇ ਆ। ਇਹਦੇ 'ਚ ਮੈਂ ਸਿਟੀ ਵਾਈਜ਼ ਦੱਸਾਂ ਜੇ ਬਿਹਾਰ 'ਚ ਜਿਹੜੇ ਪਟਨਾ ਸਾਹਿਬ ਹੈ, ਪਟਨਾ ਸਾਹਿਬ ਦੇ ਵਿੱਚ 1,63,000 ਜਿਹੜੇ ਵੋਟਰ ਹੈਗੇ ਆ ਉਹ ਜੋੜੇ ਗਏ ਨੇ ਨਵੇਂ। ਪਰ ਕੁਛ ਇੱਦਾਂ ਦੇ ਡਿਸਟ੍ਰਿਕਟਸ ਹੈਗੇ ਆ ਜਿੱਥੇ ਵੋਟਰ ਬਹੁਤ ਵੱਡੇ ਲੈਵਲ 'ਤੇ ਘਟੇ ਨੇ, ਜਿਵੇਂ ਸਾਰਨ ਡਿਸਟ੍ਰਿਕਟ ਹੈ, ਉੱਥੇ 2.25 ਲੱਖ ਵੋਟਰ ਉੱਥੇ ਘਟੇ ਨੇ। ਇੱਦਾਂ ਹੀ ਬੇਗੂਸਰਾਏ ਹੈ, 1.25 ਲੱਖ ਵੋਟਰ ਉੱਥੇ ਕਮ ਹੋਇਆਗਾ। ਤਾਂ ਇਸ ਕਰਕੇ ਮਤਲਬ ਇਸ ਕਿਸਮ ਦੇ ਕਈ ਸਾਰੇ ਪੋਕਟਸ ਨੇ ਜਿੱਥੇ ਲੱਖ 2 ਲੱਖ ਜਿਹੜੇ ਵੋਟਰ ਹੈਗੇ ਉਹ ਘਟੇ ਨੇ। ਇੱਕ ਥਿਊਰੀ ਤਾਂ ਇਹ ਚੱਲਦੀ ਹੈਗੀ ਕਿ ਉਹ ਜ਼ਿਆਦਾਤਰ ਮੁਸਲਿਮ ਪੋਪੂਲੇਟਿਡ ਇਲਾਕੇ ਨੇ, ਉੱਥੇ ਵੋਟਰ ਲਿਸਟ 'ਚ ਜ਼ਿਆਦਾ ਨਾ ਕੱਟੇ ਗਏ ਹੈਗੇ ਆ। ਇੱਕ ਥਿਊਰੀ ਇਹ ਵੀ ਹੈ ਕਿ ਜਿਹੜੇ ਇਹ ਡਿਸਟ੍ਰਿਕਟਸ ਨੇ ਇਹਨਾਂ 'ਚ ਮਾਈਗ੍ਰੇਸ਼ਨ ਬਹੁਤ ਜ਼ਿਆਦਾ ਹੈ, ਇੱਥੋਂ ਲੋਕ ਬਾਹਰ ਬਹੁਤ ਗਏ ਹੋਏ ਹੈਗੇ ਦੂਜੇ ਸੂਬਿਆਂ 'ਚ। ਅਤੇ ਕੀ ਉਹ ਜਿਹੜੇ ਇਹਨਾਂ ਬਿਹਾਰ ਦੇ ਜਿਹੜੇ ਵੋਟਰ ਨੇ ਜਿਨ੍ਹਾਂ ਦੇ ਨਾਂ ਕੱਟੇ ਗਏ, ਕੀ ਉਹ ਹਰਿਆਣੇ ਦੇ, ਕੀ ਉਹ ਪੰਜਾਬ ਦੇ ਜਾਂ ਦਿੱਲੀ ਦੇ ਵੋਟਰ ਬਣ ਗਏ ਹੈਗੇ ਆ? ਇਹ ਵੀ ਇੱਕ ਸਵਾਲ ਹੈ। ਤਕਰੀਬਨ 70 ਲੱਖ ਵੋਟਰਾਂ ਦੇ ਨਾਂ ਕੱਟੇ ਜਾਣੇ ਇੱਕ ਵੱਡਾ ਨੰਬਰ ਹੈ। ਤਾਂ ਮਤਲਬ ਜੇ ਹਰਿਆਣਾ ਅਤੇ ਪੰਜਾਬ ਤਾਂ ਦੋਵੇਂ ਵਿਚਾਰੇ ਛੋਟੇ ਛੋਟੇ ਸੂਬੇ ਨੇ, ਜੇ ਇਹਨਾਂ 'ਚ ਮੈਨੂੰ ਲੱਗਦਾ ਗਾ ਕਿ 15-20 ਲੱਖ ਹਰਿਆਣੇ 'ਚ ਜੇ ਪਿਛਲੇ 10 ਸਾਲ 'ਚ ਮੰਨ ਲਓ ਕਿ 20 ਲੱਖ ਜਾਂ 15 ਲੱਖ ਜਿਹੜਾ ਵੋਟਰ ਹੈਗਾ ਉਹ ਉੱਤਰ ਪ੍ਰਦੇਸ਼ ਜਾਂ ਬਿਹਾਰ ਦਾ ਐਡ ਹੋਇਆ ਗਾ, ਉਹਨੇ ਤਾਂ ਫਿਰ ਹਰਿਆਣੇ ਦੇ ਤਾਂ ਇੱਕ ਹਿਸਾਬ ਨਾਲ ਵੋਟਿੰਗ ਪੈਟਰਨ ਅਤੇ ਪੋਲੀਟੀਕਲ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ ਹੋਊਗਾ ਨਾ। ਹੁਣ ਪੰਜਾਬ ਦੇ 15 ਵਿਧਾਨ ਸਭਾ ਖੇਤਰ ਇੱਦਾਂ ਦੇ ਹੈਗੇ ਜਿਨ੍ਹਾਂ ਨੂੰ ਮੈਂ ਦੇਖ ਰਿਹਾ ਸੀ, ਜਿੱਥੇ ਸਭ ਤੋਂ ਮਤਲਬ ਜਿੱਥੇ ਜਿਹੜਾ ਬਿਹਾਰ ਦਾ, ਉੱਤਰ ਪ੍ਰਦੇਸ਼ ਦਾ ਜਿਹੜਾ ਹੈਗਾ ਪੂਰਬੀਆ ਜਿਹੜਾ ਵੋਟਰ ਹੈ ਉਹ ਡੋਮੀਨੇਟ ਕਰਦਾ ਗਾ। 15 ਵਿਧਾਨ ਸਭਾ 15 ਕਾਨਸਟੀਚੁਐਂਸੀਆਂ ਅੱਜ ਦੇ ਟਾਈਮ ਵਿਧਾਨ ਸਭਾ ਦੀਆਂ ਪੰਜਾਬ 'ਚ ਇੱਦਾਂ ਦੀਆਂ ਹੋ ਰੱਖੀਆਂ ਨੇ ਜਿੱਥੇ ਇਹ ਡੋਮੀਨੇਟ ਕਰਦੇ ਨੇ। ਤਾਂ ਤੁਸੀਂ ਲਗਾਓ ਹਿਸਾਬ ਆਪ ਕਿ ਠੀਕ ਹੈ ਕਿ ਬਿਹਾਰ 'ਚ ਇਹ ਘੱਟ ਹੋਏ ਨੇ, ਪਰ ਇਹ ਕਿਤੇ ਨਾ ਕਿਤੇ ਤਾਂ ਜੁੜੇ ਹੋਣਗੇ ਜਾ ਕੇ, ਕਿਤੇ ਨਾ ਕਿਤੇ ਤਾਂ ਇਹਨਾਂ ਨੇ ਜਾ ਕੇ ਐਡ ਔਨ ਕੀਤਾ ਹੋਊਗਾ। ਇਹ ਮੈਨੂੰ ਥੋੜ੍ਹਾ ਜਿਹਾ ਉਹ ਲੱਗਿਆ। ਮੈਂ ਇੱਕ ਛੋਟਾ ਜਿਹਾ ਸਰਵੇ ਵੀ ਕੰਡਕਟ ਕਰ ਰਿਹਾ ਗਾ। ਮੈਂ ਜਿਹੜੀ ਇਸ ਵਾਸਤੇ ਜਿਹੜੀ ਕਾਨਸਟੀਚੁਐਂਸੀ ਲਈ ਹੈ ਉਹ ਡੇਰਾਬੱਸੀ ਲਈ ਹੈ, ਵਿਧਾਨ ਸਭਾ ਦੀ ਜਿਹੜੀ ਆਪਾਂ ਕਹਿ ਲਈਏ ਕਿ ਜਿਹੜਾ ਹਲਕਾ ਲਿਆ ਗਾ ਵਿਧਾਨ ਸਭਾ ਹਲਕਾ, ਉਹ ਮੈਂ ਡੇਰਾਬੱਸੀ ਅਤੇ ਖਰੜ 2 ਇੱਦਾਂ ਦੇ ਹਲਕੇ ਹੈਗੇ ਆ ਜਿੱਥੇ ਮੈਂ ਤਕਰੀਬਨ 200 ਸੈਂਪਲ ਮੈਂ ਭਰਾਂਗਾ। ਅਤੇ ਉਹਦੇ 'ਚ ਮੈਂ ਇਹ ਅਤੇ ਇਹ ਕਮਿਊਨਿਟੀ ਓਰੀਐਂਟਿਡ ਸੈਂਪਲ ਹੋਣਗੇ, ਯਾਨੀ ਕਿ ਮੈਂ ਪੂਰੇ ਕੋਸ਼ਿਸ਼ ਕਰਾਂਗਾ ਕਿ ਜਿਹੜਾ ਪੂਰਾ ਮੁਹੱਲਾ ਇੱਕ ਸੁਸਾਇਟੀ ਹੈ, ਰੈਜ਼ੀਡੈਂਟ ਸੁਸਾਇਟੀ ਹੈ, ਉਹਦਾ ਹੀ ਡੇਟਾ ਮੇਰੇ ਕੋਲ ਆ ਜਾਵੇ। ਯਾਨੀ ਕਿ 200 ਸੁਸਾਇਟੀਜ਼ ਦੇ ਡੇਟਾ ਨੂੰ ਆਪਾਂ ਖੰਗਾਲਣ ਦੀ ਕੋਸ਼ਿਸ਼ ਕਰਾਂਗੇ ਕਿ ਉੱਥੇ ਕਿੱਥੋਂ ਦੇ ਲੋਕ ਆ ਕੇ ਵਸੇ ਨੇ, ਅਤੇ 10 ਦਿਨਾਂ ਅੰਦਰ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹ ਪੂਰਾ ਹੋ ਜਾਵੇ ਤਾਂ ਕਿ ਲੋਕਾਂ
ਤੱਕ ਇਹ ਗੱਲ ਪਹੁੰਚਾਈ ਜਾ ਸਕੇ ਕਿ ਕਿਸ ਕਿਸਮ ਦਾ ਇਸ ਦਾ ਅਸਰ ਪੈ ਰਿਹਾ ਗਾ ਹਰਿਆਣਾ ਤੇ ਪੰਜਾਬ ਤੇ। ਬਿਹਾਰ ਦੇ ਵਿੱਚ ਤਾਂ ਦੋਵੇਂ ਥੇਰੀਆਂ ਮੈਂ ਦੱਸਤੀਆਂ ਕਿ ਇੰਡੀਆ ਅਲਾਇੰਸ ਵਾਲੇ ਕਹਿ ਰਹੇ ਨੇ ਕਿ ਸਾਡੇ ਜਿਹੜੇ ਜਿੱਥੇ ਮੁਸਲਮਾਨ ਡੋਮੀਨੇਟਡ ਇਲਾਕੇ ਨੇ ਉੱਥੇ ਇਹਨਾਂ ਨੇ ਵੋਟਰ ਕੱਟੇ ਨੇ। ਦੂਜੀ ਥੇਰੀ ਇਹ ਵੀ ਹੈ, ਇਹ ਵੀ ਸੱਚ ਹੈ ਕਿ ਉੱਥੋਂ ਮਾਈਗ੍ਰੇਸ਼ਨ ਬਹੁਤ ਜ਼ਿਆਦਾ ਤੇ ਉਹ ਮਾਈਗ੍ਰੇਟ ਹੋ ਕੇ ਹਰਿਆਣਾ ਤੇ ਪੰਜਾਬ ਵਰਗੇ ਸੂਬਿਆਂ 'ਚ ਆਏ ਨੇ ਤੇ ਇੱਥੇ ਉਹ ਕਿਤੇ ਨਾ ਕਿਤੇ ਪੋਲੀਟੀਕਲ ਅਤੇ ਡੈਮੋਗ੍ਰਾਫਿਕ ਜਿਹੜਾ ਚੇਂਜ ਹੈ ਉਹਦੇ 'ਚ ਉਹ ਹਿੱਸਾ ਬਣ ਰਹੇ ਨੇ। ਜੀ ਇਹ ਤਾਂ ਹੈ ਜੀ, ਇਹ ਬਹੁਤ ਚੰਗਾ ਤੁਸੀਂ ਨੁਕਤਾ ਚੱਕਿਆ ਹੈ। ਸੋ ਜ਼ਰੂਰ ਜਦੋਂ ਤੁਸੀਂ ਉਹ ਸੈਂਪਲ ਕੰਪਲੀਟ ਕਰ ਲਓਗੇ ਸਰਵੇ, ਤਾਂ ਫਿਰ ਆਪਾਂ ਆਪਣੇ ਸਰੋਤਿਆਂ ਦੇ ਨਾਲ ਤਾਂ ਉਧਰ ਘਟੀਆ ਕਫ ਸਿਰਪ ਦੇ ਨਾਲ ਬੱਚੇ ਬਿਮਾਰ ਹੋ ਗਏ, ਕਿਡਨੀ ਫੇਲ ਹੋ ਗਈ ਬੱਚਿਆਂ ਦੀ, ਇਹ ਘਟਨਾ ਕਿੱਥੋਂ ਦੀ ਹੈ ਜੀ? ਇਹ ਮੱਧ ਪ੍ਰਦੇਸ਼ ਦੀ ਘਟਨਾ ਹੈ ਜੀ। ਘਟੀਆ ਕਫ ਸਿਰਪ ਪੀਣ ਕਰਕੇ ਬੱਚਿਆਂ ਦੀ ਕਿਡਨੀਆਂ ਫੇਲ ਹੋ ਗਈਆਂ ਤੇ 6 ਬੱਚਿਆਂ ਦੀ ਛਿੰਦਵਾੜਾ ਉੱਥੇ ਇਲਾਕਾ ਪੈਂਦਾ ਗਾ ਜਿਹੜਾ ਜਿੱਥੋਂ ਕਾਂਗਰਸ ਦਾ ਮੁੱਖ ਮੰਤਰੀ ਸੀਗਾ ਕਮਲਨਾਥ, ਜਿਹੜਾ ਕਿ ਸਿੱਖਾਂ ਤੇ ਵੀ ਜਿਸਨੇ ਹਮਲੇ ਕੀਤੇ ਸੀਗੇ ਦਿੱਲੀ 'ਚ, ਉਹਨਾਂ 'ਚ ਸ਼ਾਮਿਲ ਰਿਹਾ ਸੀ। ਕਮਲਨਾਥ ਦੇ ਇਹ ਇਲਾਕਾ ਪੈਂਦਾ ਗਾ ਛਿੰਦਵਾੜਾ, ਉੱਥੇ 6 ਬੱਚਿਆਂ ਦੀ ਡੈਥ ਹੋਈ ਹੈ। ਤੇ ਉੱਥੇ ਉਸ ਜਿਹੜਾ ਕੋਲਡ ਡ੍ਰਿਫਟ ਕਰਕੇ ਅਤੇ ਨੈਕਸ ਟਰੋਸ ਕਰਕੇ 2 ਕਫ ਸਿਰਪ ਸੀਗੇ, ਉਹਨਾਂ ਕਰਕੇ ਬੱਚਿਆਂ ਦੀ ਕਿਡਨੀਆਂ ਫੇਲ ਹੋ ਰਹੀਆਂ ਨੇ ਔਰ ਬਹੁਤ ਸਾਰੇ ਬੱਚਿਆਂ ਨੂੰ ਤੇਜ਼ ਬੁਖਾਰ ਆਏ ਹੋਏ ਨੇ। ਤਕਰੀਬਨ 50 ਬੱਚੇ ਇੱਦਾਂ ਦੇ ਹੈਗੇ ਜਿਹੜੇ ਹਸਪਤਾਲਾਂ 'ਚ ਭਰਤੀ ਹੋਏ ਨੇ ਤੇ 3500 ਤੋਂ ਵੱਧ ਬੱਚਿਆਂ ਦੇ ਬਲੱਡ ਸੈਂਪਲ ਲਏ ਜਾ ਰਹੇ ਨੇ ਜਿਨ੍ਹਾਂ ਨੇ ਇਹ ਜਿਹੜੀ ਕਫ ਸਿਰਪ ਸੀ ਉਹ ਲਈ ਸੀ। 6 ਬੱਚਿਆਂ ਦੀ ਅਜੇ ਤੱਕ ਮੌਤ ਹੋ ਚੁੱਕੀ ਹੈ। ਤਾਂ ਦੇਖੋ ਕਿੰਨੀ ਖਰਾਬ ਸਥਿਤੀ ਉੱਥੇ ਕਿ ਬੱਚਿਆਂ ਨੂੰ ਜਿਹੜੀ ਦਵਾਈ ਠੀਕ ਕਰਨ ਵਾਸਤੇ ਕਫ ਸਿਰਪ ਵਾਸਤੇ ਕਫ ਨੂੰ ਠੀਕ ਕਰਨ ਵਾਸਤੇ ਦਿੱਤੀ ਜਾ ਰਹੀ ਹੈ ਤੇ ਉਹ ਦੇਖੋ ਬੱਚਿਆਂ ਦੀ ਕਿਡਨੀ ਖਤਮ ਕਰਕੇ ਉਹਨਾਂ ਨੂੰ ਡੈਥ ਤੱਕ ਪਹੁੰਚਾ ਦੇ ਰਹੀ ਹੈ। ਇਸ ਤੋਂ ਮਾੜੇ ਹੈਲਥ ਦੇ ਹਾਲਾਤ ਕੀ ਹੋ ਸਕਦੇ ਨੇ? ਮਤਲਬ ਮਾੜੀ ਮੰਦਭਾਗੀ ਖਬਰ ਕੀ ਹੋ ਸਕਦੀ ਹੈ? ਉੱਦਾਂ ਗੱਲਾਂ ਵੱਡੀਆਂ ਵੱਡੀਆਂ ਨੇ ਪਰ ਜਿਹੜੀ ਦਵਾਈ ਬੱਚਿਆਂ ਨੂੰ ਠੀਕ ਕਰਨ ਵਾਸਤੇ ਉਹੀ ਬੱਚਿਆਂ ਦੀ ਜਾਨ ਨੂੰ ਲੈ ਰਹੀ ਹੈ ਤੇ ਇੱਕ ਹਿਸਾਬ ਨਾਲ ਬੜਾ ਸੰਕਟ ਦਾ ਸਮਾਂ ਹੈ ਹੈਲਥ ਵਾਲੇ ਮਾਮਲੇ 'ਚ। ਜੀ ਜੀ, ਹੈਲਥ ਬੇਸ਼ੱਕ ਅਸੀਂ ਦਾਅਵੇ ਤਾਂ ਕਰਦੇ ਹਾਂ ਕਿ ਅਸੀਂ ਬਹੁਤ ਵੱਡੀ ਇਕਨੋਮੀ ਬਣ ਗਏ ਹਾਂ, ਅਸੀਂ ਲਗਾਤਾਰ ਵਿਕਸਿਤ ਦੇਸ਼ਾਂ ਨੂੰ ਕੱਟਦੇ ਆ ਰਹੇ ਹਾਂ, ਪਰ ਇੱਥੇ ਲਾਈਫ ਦੀ ਕੀਮਤ ਕਿੰਨੀ ਹੈ ਇਹ ਵੀ ਤਾਂ ਦੇਖਣ ਵਾਲੀ ਗੱਲ ਹੈ ਨਾ। ਇਹ ਹੈ ਲਾਈਫ ਦੀ ਕੀਮਤ ਇੱਥੇ, ਜਿਹੜੀ ਅਸੀਂ ਹੁਣ ਸੁਣ ਰਹੇ ਹਾਂ, ਜਿਹੜੀ ਖਬਰ ਤੁਸੀਂ ਸਾਂਝੀ ਕੀਤੀ ਹੈ। ਜੇਕਰ ਇਸ ਤੋਂ ਅੱਗੇ ਚੱਲੀਏ ਤਾਂ ਉੱਧਰ ਅੱਜ ਪੰਜਾਬ ਦੇ ਸੀਐਮ ਭਗਵੰਤ ਮਾਨ ਹੋਣੀ ਕੇਂਦਰ ਦੇ ਵਿੱਚ ਅਮਿਤ ਸ਼ਾਹ ਹੁਣਾਂ ਨਾਲ ਮੀਟਿੰਗ ਕਰਨੀ ਸੀ। ਕਹਿੰਦੇ ਮੀਟਿੰਗ ਹੋਈ ਹੈ 25%, ਕੀ ਇਹਨਾਂ ਨੇ ਮੋਹਰ ਲਵਾ ਲਈ ਹੈ ਹੁਣ ਵੱਡੇ ਪੈਕੇਜ ਦੇ ਉੱਪਰ? ਕੀ ਗੱਲ ਬਣੀ ਹੈ ਜੀ ਹੜ੍ਹਾਂ ਦੇ ਮਾਮਲੇ 'ਚ ਫੰਡ ਦੀ ਗੱਲ ਤਾਂ ਇੱਥੇ ਤਾਂ ਇਹਨਾਂ ਨੇ ਬਹੁਤ ਪੋਸਟਰ ਕਿਸੇ ਸੱਤਾਧਾਰੀ ਪਾਰਟੀ ਹੈ ਉਹ ਹੀ ਵਿਧਾਨ ਸਭਾ 'ਚ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦੇਵੇ। ਪਰ ਚਲੋ ਖੈਰ, ਕਿੰਨਾ ਕੁ ਹੋਮਵਰਕ ਕਰਕੇ ਗਏ ਸੀ ਅੱਜ ਮੁੱਖ ਮੰਤਰੀ ਸਾਹਿਬ ਤੇ ਕਿੰਨਾ ਕੁ ਉਧਰੋਂ ਲੈ ਆਏ ਨੇ ਝੋਲੇ ਭਰ ਕੇ? ਦੇਖੋ 25 ਮਿੰਟ ਇਹ ਮੁਲਾਕਾਤ ਹੋਈ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਤੇ ਸੀਐਮ ਸਾਹਿਬ ਨੇ ਬਾਹਰ ਨਿਕਲ ਕੇ ਕਿਹਾ ਕਿ ਸਿਰਫ 1600 ਕਰੋੜ ਰੁਪਏ ਦਿੱਤੇ ਗਏ ਹੈਗੇ ਜਿਹੜੇ ਮੋਦੀ ਅਨਾਉਂਸ ਕਰਕੇ ਗਏ ਸੀਗੇ। ਉਹ ਤਾਂ ਊਂਟ ਦੇ ਮੂੰਹ 'ਚ ਜੀਰਾ ਹੈਗਾ। ਇਹਦੇ 'ਚ ਸ਼ਾਹ ਨੇ ਕਿਹਾ ਹੈ ਕਿ ਇਹ ਤਾਂ ਸਿਰਫ ਟੋਕਨ ਮਨੀ ਸੀ ਤੇ ਭਰੋਸਾ ਦਿੱਤਾ ਹੈ ਗ੍ਰਹਿ ਮੰਤਰੀ ਨੇ ਕਿ ਪੰਜਾਬ ਦੀ ਹੋਰ ਮਦਦ ਕੀਤੀ ਜਾਵੇਗੀ। ਤਾਂ ਮਤਲਬ ਦੇਖਦੇ ਹਾਂ। ਗੱਲ ਤਾਂ ਇਹ ਵੀ ਹੈ ਕਿ ਸੀਐਮ ਮਾਨ ਲਗਾਤਾਰ ਜਿਹੜੇ ਭਗਵੰਤ ਮਾਨ ਹੈਗੇ ਉਹ ਨਰਿੰਦਰ ਮੋਦੀ ਨੂੰ ਮਿਲਣ ਦਾ ਟਾਈਮ ਮੰਗ ਰਹੇ ਨੇ ਪਰ ਉਹਨਾਂ ਨੂੰ ਦਿੱਤਾ ਨਹੀਂ ਜਾ ਰਿਹਾ ਤੇ ਪੀਐਮਓ ਦੇ ਉਲਟ ਇਹਨਾਂ ਨੇ ਜਿਹੜਾ ਨਿੰਦਾ ਪ੍ਰਸਤਾਵ ਪਾਸ ਕੀਤਾ ਸੀ ਸਪੈਸ਼ਲ ਸੈਸ਼ਨ 'ਚ ਦੱਸਿਆ ਜਾ ਰਿਹਾ ਗਾ ਉਹਦੇ ਤੇ ਉਹ ਵੀ ਅਮਿਤ ਸ਼ਾਹ ਨੇ ਇਹਨਾਂ ਨੂੰ ਮਿਹਣਾ ਮਾਰਿਆ ਗਾ ਕਿ ਅੱਛਾ ਤੁਸੀਂ ਪੈਸੇ ਮੰਗਣ ਆ ਕੇ ਇੱਥੇ ਸਾਡੇ ਖਿਲਾਫ ਇਹ ਕਰਦੇ ਹੋ। ਤਾਂ ਮਤਲਬ ਚੀਜ਼ਾਂ ਕਲੀਅਰ ਨਹੀਂ ਹੈਗੀਆਂ। ਜੇ ਅਮਿਤ ਸ਼ਾਹ ਹੋਰਾਂ ਨੇ ਦਬਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਭਗਵੰਤ ਮਾਨ ਨੂੰ ਆ ਕੇ ਦੱਸਣਾ ਚਾਹੀਦਾ ਕਿ ਯਾਰ ਸਾਨੂੰ ਤਾਂ ਧਮਕਾ ਕੇ ਭੇਜਤਾ। ਫਿਰ ਮਤਲਬ ਪੰਜਾਬ ਉਸ ਹਿਸਾਬ ਦੀ ਤਿਆਰੀ ਕਰੂਗਾ ਕਿ ਜਦੋਂ ਉਹ ਪੰਜਾਬ 'ਚ ਆਉਣਗੇ ਫਿਰ ਪੰਜਾਬ ਉਹਨਾਂ ਨੂੰ ਧਮਕਾਊਗਾ, ਦਬਕੇ ਮਾਰੂਗਾ। ਮਤਲਬ ਕੁਛ ਤਾਂ ਹੋਊਗਾ। ਸੱਚੀ ਗੱਲ ਦੱਸਦੇ ਨਹੀਂ ਕਿ ਅੰਦਰ 25 ਮਿੰਟ ਕੀ ਗੱਲਬਾਤ ਹੋਈ ਹੈ। ਬਾਹਰ ਆ ਕੇ ਸਿਰਫ ਇਹ ਕਹਿ ਦਿੰਦੇ ਨੇ कि खुशनुमा माहौल में बातचीत हुई है। और मदद की बात कही गई है। टोकन मनी था 1600 करोड़ तो और ਵੀ ਮਦਦ ਕੀ ਜਾਏਗੀ ਇਸ ਕਿਸਮ ਦਾ ਕਹਿ ਕੇ ਚੱਲ ਜਾਂਦੇ ਨੇ। ਪਰ ਅੰਦਰਲੀ ਖਬਰ ਇਹ ਬਹੁਤ ਸਾਰੇ ਪੱਤਰਕਾਰ ਜਿਹੜੇ ਬੀਜੇਪੀ ਕਵਰ ਕਰਦੇ ਨੇ ਉਹ ਇਹ ਕਹਿ ਰਹੇ ਨੇ ਕਿ ਨਰਿੰਦਰ ਮੋਦੀ ਨੇ ਭਗਵੰਤ ਮਾਨ ਨੂੰ ਮਿਲਣ ਦਾ ਟਾਈਮ ਵੀ ਨਹੀਂ ਦਿੱਤਾ। ਤੁਸੀਂ ਆਪ ਲਾਓ ਸੂਬੇ ਦਾ ਸੀਐਮ ਜਿੱਥੇ ਤਕਰੀਬਨ 2200 ਪਿੰਡ ਪ੍ਰਭਾਵਿਤ ਹੋਣ
ਉਹ ਟਾਈਮ ਮੰਗਦਾ ਫਿਰ ਰਿਹਾ ਹੈਗਾ ਪ੍ਰਧਾਨ ਮੰਤਰੀ ਦਾ, ਤੇ ਪ੍ਰਧਾਨ ਮੰਤਰੀ 10 ਮਿੰਟ ਵੀ ਨਹੀਂ ਮਿਲ ਰਿਹਾ ਕੋਈ ਆਮ ਆਦਮੀ ਥੋੜੀ ਨਾ ਮਿਲਣ ਦੀ ਕੋਸ਼ਿਸ਼ ਕਰ ਰਿਹਾ, ਸੂਬੇ ਦਾ ਸੀਐਮ। ਫੈਡਰਲਿਜ਼ਮ ਦਾ ਜਲੂਸ ਕੱਢ ਰਹੇ ਨੇ ਜੀ, ਫੈਡਰਲਿਜ਼ਮ ਦਾ ਜਲੂਸ ਕੱਢ ਰਹੇ ਨੇ ਰੱਜ ਕੇ। ਬਿਲਕੁਲ, ਤਾਂ ਇਹ ਇੱਕ ਵੱਡੀ ਗੱਲ ਹੈ। ਤੇ ਗੱਲਾਂ ਤਾਂ ਇਹ ਵੱਡੀਆਂ ਵੱਡੀਆਂ ਕਰਦੇ ਨੇ, ਪਤਾ ਨਹੀਂ ਕਿੰਨੇ ਕੁ ਝੋਲੇ ਭਰ ਕੇ ਲੈ ਕੇ ਆਣਗੇ। ਲੱਗਦਾ ਨਹੀਂ ਕਿ ਇਹ ਕੋਈ ਕੁਝ ਕਰ ਪਾਣਗੇ ਇਸ ਮਾਮਲੇ 'ਚ। ਜੀ। ਉਧਰ ਹਿਮਾਚਲ ਵਾਲੇ ਮੁੱਖ ਮੰਤਰੀ ਸਾਹਿਬ ਵੀ ਫਿਰਕੀ ਲੈ ਰਹੇ ਨੇ ਪੂਰੀ। ਹਾਂ, ਉਹ ਵੀ ਨਿਰਾਸ਼ ਹੈਗੇ ਆ, ਉਹਨਾਂ ਨੂੰ 1500 ਕਰੋੜ ਰੁਪਏ ਦਿੱਤੇ ਗਏ ਹੈਗੇ ਆ, ਉਹ ਵੀ ਲਗਾਤਾਰ ਕਹਿ ਰਹੇ ਨੇ ਕਿ ਸਾਨੂੰ ਵੀ ਕੋਈ ਪੈਸਾ ਮਿਲਿਆ ਨਹੀਂ ਅਜੇ, ਸਿਰਫ 1500 ਕਰੋੜ ਰੁਪਏ ਦੀ ਗੱਲਬਾਤ ਕੀਤੀ ਗਈ ਹੈ। ਉਹ ਵੀ ਰਾਜਪਾਲ ਨੂੰ ਮਿਲ ਕੇ ਆਏ ਸੀ, ਕਹਿ ਰਹੇ ਸੀ ਕਿ ਸਾਡੇ ਵੀ ਤੁਸੀਂ ਪੈਸੇ ਵਧਵਾਓ, ਤੇ ਇਹ ਜਿਹੜੇ ਅਨਾਊਂਸ ਕਰਕੇ ਗਏ ਨੇ ਉਹ ਸਾਡੇ ਤੱਕ ਪਹੁੰਚਦੇ ਕਰੋ। ਉਹ ਵੀ ਇਸੇ ਕਿਸਮ ਦੀ ਲਾਈਨ ਤੇ ਹੀ ਗੱਲ ਕਰ ਰਹੇ ਨੇ। ਜੀ। ਉਧਰ ਹਰਿਆਣਾ ਦੇ ਵਿੱਚ ਕਾਂਗਰਸ ਨੂੰ ਹੀ ਮਾਰਨ ਤੇ ਪਈ ਰਹਿੰਦੀ ਹੈ। ਉਧਰ ਅਧਿਅਕਸ਼ ਦਾ ਵਿਰੋਧ ਹੋ ਗਿਆ ਨਵੇਂ ਦਾ। ਹਾਂਜੀ, ਹਰਿਆਣਾ ਦੇ ਵਿੱਚ ਨਇਆ ਕਾਂਗਰਸ ਨੇ ਆਪਣਾ ਪ੍ਰਦੇਸ਼ ਅਧਿਅਕਸ਼ ਬਣਾਇਆ ਸੀ, ਤੇ ਰਾਓ ਨਰਿੰਦਰ ਯਾਦਵ ਨਾਂ ਹੈ ਉਹਦਾ, ਤੇ CLP ਵੀ ਬਣਾ ਦਿੱਤਾ ਹੈ ਹਰਿਆਣਾ ਕਾਂਗਰਸ ਨੇ, ਤੇ ਭੁਪਿੰਦਰ ਹੁੱਡਾ ਨੂੰ ਨੇਤਾ ਪ੍ਰਤੀਪਕਸ਼ ਬਣਾਇਆ ਗਿਆ ਹੈਗਾ, ਜਿਹਨੂੰ ਆਪਾਂ ਲੀਡਰ ਆਫ ਆਪੋਜੀਸ਼ਨ ਕਹਿੰਦੇ ਆ, ਤੇ ਉਹ ਬਣਾਇਆ ਗਿਆ ਹੈਗਾ ਭੁਪਿੰਦਰ ਹੁੱਡੇ ਨੂੰ ਵਿਧਾਨ ਸਭਾ ਦੇ ਵਿੱਚ। ਲੇਕਿਨ ਪ੍ਰਦੇਸ਼ ਅਧਿਅਕਸ਼ ਜਿਹੜਾ ਬਣਾਇਆ ਗਿਆ ਬੰਦਾ, ਉਹ ਸਾਲ 2013 ਚ ਇੱਕ ਵੱਡੇ ਰਿਸ਼ਵਤ ਕਾਂਡ 'ਚ ਉਹਦਾ ਨਾਂ ਆਇਆ ਸੀਗਾ। CLU ਕਾਂਡ ਉਹਨੂੰ ਕਿਹਾ ਜਾਂਦਾ ਗਾ। CLU ਹੁੰਦੀ ਹੈ ਜਿਹੜੇ ਲੈਂਡ ਯੂਜ਼ ਚੇਂਜ ਕੀਤਾ ਜਾਂਦਾ, ਐਗਰੀਕਲਚਰ ਤੋਂ ਇੰਡਸਟਰੀਅਲ ਕੀਤਾ ਜਾਂਦਾ ਵਾ, ਕਿਸਾਨਾਂ ਦੀ ਜ਼ਮੀਨ ਤੇ ਨੂੰ ਦੀ CLU ਕਰਾਉਣ ਵਾਸਤੇ ਉਹਦੀ ਇੱਕ CD ਵਾਇਰਲ ਹੋਈ ਸੀ, ਜਿਹਦੇ 'ਚ ਉਹ 50 ਕਰੋੜ ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀਗਾ। ਤੇ ਖੈਰ ਦੇਖੋ ਕਾਂਗਰਸ ਦੇ ਕਿੰਨੇ ਮਾੜੇ ਹਾਲਾਤ ਨੇ ਕਿ ਇੱਦਾਂ ਦੇ ਬੰਦੇ ਨੂੰ ਉਸ ਪ੍ਰਦੇਸ਼ ਦੀ ਕਮਾਨ ਸੌਂਪ ਦਿੰਦੇ ਨੇ, ਜਿਹੜਾ ਕਿ ਐਡੀ ਵੱਡੀ ਰਿਸ਼ਵਤ ਵਾਲੇ ਕਾਂਡ 'ਚ ਸ਼ਾਮਿਲ ਰਿਹਾ ਹੋਵੇ। ਦੂਜੀ ਇਸ ਤੇ ਇਹ ਗੱਲ ਇਹ ਵੀ ਹੈ ਕਿ ਇਹ ਜਿਹੜਾ ਪ੍ਰਦੇਸ਼ ਅਧਿਅਕਸ਼ ਬਣਾਇਆ ਗਿਆ ਹੈ, ਆਪ 3 ਵਾਰ ਲਗਾਤਾਰ ਚੋਣ ਹਾਰ ਚੁੱਕਿਆ ਹੈਗਾ। 3 ਵਾਰ ਚੋਣ ਹਾਰਨ ਤੋਂ ਮੇਰਾ ਭਾਵ ਹੈ ਕਿ 2014 ਚ ਇਹਨੂੰ ਸਿਰਫ 10,000 ਵੋਟਾਂ ਪਈਆਂ ਸੀ, ਠੀਕ ਹੈ ਜੀ, ਤੇ 2014 ਚ ਸਿਰਫ 10,000, ਤੀਜੇ ਨੰਬਰ ਤੇ ਸੀਗੀ ਕਾਂਗਰਸ, ਤੇ 2019 ਚ ਵੀ ਤੀਜੇ ਨੰਬਰ ਤੇ ਸੀ, ਸਿਰਫ 20,000 ਵੋਟਾਂ ਇਹਨੂੰ ਪਈਆਂ। 2024 ਚ ਚਲੋ 40,000 ਵੋਟਾਂ ਪਈਆਂ, ਪਰ ਦੂਜੇ ਨੰਬਰ ਤੇ ਰਿਹਾ। ਲਗਾਤਾਰ 3 ਵਾਰ ਦਾ ਹਾਰਿਆ ਹੋਇਆ ਬੰਦਾ, ਉਸ ਨੂੰ ਇਹ ਪ੍ਰਦੇਸ਼ ਅਧਿਅਕਸ਼ ਬਣਾ ਰਹੇ ਨੇ, ਤੇ ਉਹਦੇ ਤੇ ਭ੍ਰਿਸ਼ਟਾਚਾਰ ਦੇ ਵੀ ਆਰੋਪ ਮਤਲਬ ਪਤਾ ਨਹੀਂ ਕਾਂਗਰਸ ਆਪਣੇ ਆਪ ਨੂੰ ਹੀ ਵਿਹਲੀ ਕਰਨਾ ਚਾਹੁੰਦੀ ਹੈ ਕਿ ਇਹ ਕਦੇ ਵੀ ਮੈਨੂੰ ਸਮਝ ਨਹੀਂ ਲੱਗਿਆ। ਬਹੁਤ ਬਹੁਤ ਹਲਕੇ ਕਿਸਮ ਦਾ ਬੰਦਾ ਪ੍ਰਦੇਸ਼ ਅਧਿਅਕਸ਼ ਬਣਾਇਆ ਗਿਆ ਹੈਗਾ ਜੀ। ਜੀ। ਸੋ ਜੇਕਰ ਅਗਲੀ ਗੱਲ ਕਰੀਏ ਤਾਂ ਉਧਰ ਖਾਸ ਤੌਰ ਤੇ ਹੜ੍ਹਾਂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਵਾਰਿਸ ਪੰਜਾਬ ਦੇ ਜਥੇਬੰਦੀ ਅੰਮ੍ਰਿਤਪਾਲ ਸਿੰਘ ਹੋਣਾ ਦੀ ਜਿਹੜੀ ਪਾਰਟੀ ਹੈ, ਉਹ ਵੀ ਲਗਾਤਾਰ ਮੈਦਾਨ ਦੇ ਵਿੱਚ ਸੇਵਾ ਕਰ ਰਹੇ ਨੇ ਆਪਣੇ ਪੱਧਰ ਤੇ। ਰਹੇ ਨੇ ਵੀ ਉਹ BJP ਦੇ ਵਿੱਚ ਜਾਣ ਦੀਆਂ ਅਟਕਲਾਂ ਸੀਗੀਆਂ, ਉਹਨਾਂ ਨੂੰ ਵੀ ਖਾਰਜ ਕੀਤਾ ਜੀ। ਹਾਂਜੀ, ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੇ ਆਗੂ ਸੀਗੇ, ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਉਹਦੇ 'ਚ ਅੰਮ੍ਰਿਤਪਾਲ ਸਿੰਘ ਹੋਣਾ ਦੇ ਪਿਤਾ ਜੀ ਤਰਸੇਮ ਸਿੰਘ ਅਤੇ ਹੋਰ ਪਾਰਟੀ ਦੇ ਆਗੂ ਸ਼ਾਮਲ ਸਨ। ਉਹਨਾਂ ਨੇ ਇੱਕ ਤਾਂ ਆਰੋਪ ਇਹ ਹੀ ਲਾਇਆ ਕਿ ਜਿਹੜਾ ਉਹਨਾਂ ਦਾ ਇਲਾਕਾ ਸੀਗਾ ਅੰਮ੍ਰਿਤਪਾਲ ਸਿੰਘ ਹੋਣਾ ਦਾ, ਖਾਸ ਕਰ ਰੜੀਕੇ ਪੱਤਨ ਵਾਲਾ ਇਲਾਕਾ, ਉੱਥੇ ਹੜ੍ਹ ਆਏ ਹੋਏ ਸੀ, ਉੱਥੇ ਸਰਕਾਰ ਕਿਤੇ ਵੀ ਨਹੀਂ ਦਿਖੀ, ਤੇ ਸਾਰਾ ਕੰਮ ਲੋਕਾਂ ਨੇ ਆਪ ਕੀਤਾ ਹੈਗਾ, ਤੇ ਉਹਨਾਂ ਦੀ ਪਾਰਟੀ ਵੀ ਖੜੀ ਰਹੀ। ਦੂਜਾ, ਉਹਨਾਂ ਨੇ ਇਹ ਗੱਲ ਵੀ ਖਾਰਿਜ ਕੀਤੀ ਹੈ ਕਿ ਭਾਜਪਾ ਉਹ ਜੁਆਇਨ ਨਹੀਂ ਕਰਨਗੇ, ਨਾ ਕਿਸੇ ਕਿਸਮ ਦਾ ਅਲਾਇੰਸ ਕਰਨਗੇ। ਕਿਸੇ ਪੱਤਰਕਾਰ ਨੇ ਸਵਾਲ ਚੁੱਕਿਆ ਸੀਗਾ, ਤੇ ਇੱਕ IT ਸੈੱਲ ਵਾਲੇ ਵੀ ਲਗਾਤਾਰ ਉਹਨਾਂ ਦੇ ਖਿਲਾਫ ਇਹ ਪ੍ਰੋਪੇਗੈਂਡਾ ਚਲਾ ਰਹੇ ਸੀ ਕਿ ਅੰਮ੍ਰਿਤਪਾਲ ਸਿੰਘ BJP ਜੁਆਇਨ ਕਰ ਸਕਦੇ ਨੇ। ਉਹ ਉਹਨਾਂ ਨੇ ਖਾਰਿਜ ਕੀਤਾ, ਕਿਹਾ ਕਿ ਉਹ ਕਦੇ ਵੀ BJP 'ਚ ਨਹੀਂ ਜਾਣਗੇ, ਤੇ ਇਹ ਗੱਲ ਉਹਨਾਂ ਨੇ ਕਹੀ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਨਹੀਂ ਜਿਹੜੇ ਅੱਗੇ ਕੈਂਡੀਡੇਟ ਵੀ ਲਾਵਾਂਗੇ, ਉਹ ਥੋਪਾਂਗੇ ਨਹੀਂ, ਬਲਕਿ ਜਨਤਾ ਜਿਹੜਿਆਂ ਨੂੰ ਚੂਜ਼ ਕਰੂਗੀ ਉਹਨਾਂ ਨੂੰ ਹੀ ਉਮੀਦਵਾਰ ਆਪਣੇ ਬਣਾਵਾਂਗੇ। ਤੇ 2027 ਚ ਚੋਣਾਂ ਦੀ ਤਿਆਰੀ ਦਾ ਉਹਨਾਂ ਨੇ ਐਲਾਨ ਕਰ ਦਿੱਤਾ, ਤੇ ਕਹਿ ਰਹੇ ਕਿ ਅਸੀਂ 2027 ਚ ਗੱਜ ਕੇ ਚੋਣ ਲੜਾਂਗੇ। ਜੀ। ਉਧਰ ਕੈਨੇਡਾ ਦੇ ਵਿੱਚ ਬੀਤੇ ਕੱਲ ਕੈਨੇਡਾ ਸਰਕਾਰ ਦੇ ਵੱਲੋਂ ਲਾਰੈਂਸ ਗੈਂਗ ਨੂੰ ਉੱਥੋਂ ਅੱਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਜਾਂਦਾ ਹੈ, ਤੇ ਉਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਇਹਨਾਂ ਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ ਨੇ। ਹਾਂਜੀ, ਅੱਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਲਾਰੈਂਸ ਬਿਸ਼ਨੋਈ ਗੈਂਗ ਨੂੰ, ਤੇ ਉਹਦੇ 'ਚ ਕੈਨੇਡਾ ਦੇ ਪਬਲਿਕ ਸਿਕਿਉਰਿਟੀ ਮਿਨਿਸਟਰ ਹੈਗੇ ਆ ਗੈਰੀ ਆਨੰਦ ਸੰਗਰੀ। ਉਹਨਾਂ ਨੇ ਕਿਹਾ ਕਿ ਕੈਨੇਡਾ ਦੀ ਸੁਸਾਇਟੀ 'ਚ ਹਿੰਸਾ ਅਤੇ ਵਾਇਲੈਂਸ ਦਾ, ਟੈਰਰਿਜ਼ਮ ਦਾ ਕੋਈ ਸਥਾਨ ਨਹੀਂ ਹੈ, ਤੇ
ਵਿਸ਼ੇਸ਼ ਤੌਰ ਤੇ ਅ, ਅ, ਇਹ ਇੱਕ ਵਿਸ਼ੇਸ਼ ਸਮੁਦਾਇ ਨੂੰ ਦੇ ਵਿੱਚ ਡਰ ਦਾ ਮਾਹੌਲ ਬਣਾਉਣ ਵਾਸਤੇ ਇਹ ਲਾਰੈਂਸ ਬਿਸ਼ਨੋਈ ਗੈਂਗ ਐਕਟਿਵ ਸੀਗਾ ਤੇ ਇਹਨੂੰ ਉੱਥੇ ਅੱਤਵਾਦੀ ਕਰਾਰ ਦੇ ਦਿੱਤਾ ਗਿਆ ਹੈਗਾ। ਜੇ ਉਹਨਾਂ ਨਾਲ ਕੋਈ ਵੀ ਜੁੜਿਆ ਮਿਲਿਆ ਤੇ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਊਗੀ। ਅੱਜ ਦੇਖ ਰਿਹਾ ਸੀ ਬਹੁਤ ਸਾਰੇ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਨੇ ਵੀ ਇਸ ਮਾਮਲੇ ਤੇ ਕਵਰੇਜ ਕੀਤੀ ਹੋਈ ਸੀ ਤੇ ਉਹਨਾਂ ਨੇ ਦੱਸਿਆ ਹੋਇਆ ਸੀ ਕਿ ਕਿਵੇਂ ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਹੈ ਉਹਦੇ ਜੀ ਬੰਦੇ ਕੈਨੇਡਾ 'ਚ ਅਮਰੀਕਾ 'ਚ ਫੈਲੇ ਹੋਏ ਨੇ ਅਤੇ ਪੰਜਾਬ ਤੇ ਹਰਿਆਣਾ ਰਾਜਸਥਾਨ ਯੂਪੀ 'ਚ ਫੈਲੇ ਹੋਏ ਨੇ। ਉਹ ਸਾਰਾ ਉਹਨਾਂ 'ਚ ਜ਼ਿਕਰ ਸੀਗਾ ਤੇ ਦੱਸਿਆ ਜਾ ਰਿਹਾ ਹੈਗਾ ਕਿ ਅਗਸਤ ਮਹੀਨੇ 'ਚ ਲਾਰੈਂਸ ਬਿਸ਼ਨੋਈ ਗੈਂਗ ਤੇ ਬੈਨ ਲਾਉਣ ਵਾਸਤੇ ਉੱਥੇ ਮੰਗ ਉੱਠੀ ਸੀਗੀ ਤੇ ਉਸ ਤੋਂ ਬਾਅਦ ਇੱਕ ਪੂਰਾ ਡੇਟਾ ਤਿਆਰ ਕੀਤਾ ਗਿਆ ਜਿਹਦੇ 'ਚ ਇਹ ਜੀ ਦੱਸਿਆ ਗਿਆ ਕਿ ਉਸ ਗੈਂਗ ਨੇ ਕਿੰਨੇ ਬੰਦਿਆਂ ਨੂੰ ਉੱਥੇ ਡਰਾਇਆ ਹੈਗਾ, ਪ੍ਰੋਟੈਕਸ਼ਨ ਮਨੀ ਮੰਗੀ ਹੈਗੀ ਆ, ਫਾਇਰਿੰਗ ਕੀਤੀ ਹੈ। ਉਸ ਡੇਟਾ ਤੋਂ ਬਾਅਦ ਹੀ ਕੈਨੇਡਾ ਵਾਲਿਆਂ ਨੇ ਪੂਰਾ ਇੱਕ ਆਪਣਾ ਕਹਿ ਲਈਏ ਕਿ ਏਜੰਡਾ ਲੈ ਕੇ ਉਹਨੂੰ ਸਿਰੇ ਚੜਾਇਆ ਹੈਗਾ ਤੇ ਲਾਰੈਂਸ ਬਿਸ਼ਨੋਈ ਗੈਂਗ ਤੇ ਬੈਨ ਲਾ ਦਿੱਤਾ ਗਿਆ ਹੈ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ।